ਪ੍ਰੈਜ਼ੀਡੈਂਟ ਟਰੰਪ ਦੇ ਕੋਲੇ ਪਾਵਰ ਜਾਣਗੀਆਂ ਕਿ ਉਹਨਾਂ ਮੁਲਕਾਂ ਨੂੰ ਉਹ ਸਜ਼ਾ ਦੇਗਾ ਜਿਹੜੇ ਪੁਤਿਨ ਦੀ ਵਾਰ ਮਸ਼ੀਨਰੀ ਨੂੰ ਜਿਉਂਦਾ ਰੱਖ ਰਹੇ ਨੇ, ਚੀਪ ਆਇਲ ਬਾਏ ਕਰ। ਭਾਰਤ ਕਿਤ ਕੋਈ ਟ੍ਰੇਡ ਡੀਲ ਸਾਈਨ ਨਹੀਂ ਹੋਈ, ਭਾਰਤ ਦੇ ਵਿੱਚ ਉਹ ਮਜ਼ਾਕ ਬਣ ਰਿਹਾ ਹੈ ਔਰ ਉਹਦਾ ਗ੍ਰਾਫ ਥੱਲੇ ਨੂੰ ਤਾਂ ਕੀ ਜਾਣਾ ਹੈ। ਓਵਰਆਲ ਹੀ ਮੋਦੀ ਦੀ ਔਰ ਬੀਜੇਪੀ ਗਵਰਨਮੈਂਟ ਦੀ ਕ੍ਰੈਡੀਬਿਲਿਟੀ ਬਿਲਕੁਲ ਜ਼ਿਲਚ ਕਰਕੇ ਰੱਖ ਦਿੱਤੀ। ਬੇਸ਼ੱਕ ਅਸੀਂ ਇੰਡੀਆ ਦਾ ਬੇੜਾ ਗਰਕ ਹੀ ਦੇਖਣਾ ਚਾਹੁੰਦੇ ਹਾਂ ਔਰ ਉਹਦੇ ਚੋਂ ਹੀ ਸਾਡਾ ਕੁਝ ਨਿਕਲਣਾ, ਲੇਕਿਨ ਜੇ ਤੁਸੀਂ ਫॉर ए ਸੈਕਿੰਡ ਨਿਊਟਰਲ ਹੋ ਕੇ ਦੇਖੋ ਕਿ ਵੀ 1 ਬਿਲੀਅਨ 400 ਮਿਲੀਅਨ ਲੋਕ ਉਹਨਾਂ ਦਾ ਹੀ ਨੁਮਾਇੰਦਾ ਇਲੈਕਟਿਡ ਆਫੀਸ਼ੀਅਲਸ ਨੇ, ਉਹਨਾਂ ਦਾ ਜੋ ਜਲੂਸ ਕੱਢਿਆ ਜਾ ਰਿਹਾ ਹੈ ਕਿਉਂ ਨਹੀਂ ਕੋਈ ਬੋਲਦਾ। ਹੁਣ ਪ੍ਰੈਜ਼ੀਡੈਂਟ ਟਰੰਪ ਨੇ ਦੁਨੀਆ ਦੇ ਹੋਰ ਕਿੰਨੇ 193 ਮੁਲਕ ਨੇ ਕਿੰਨਿਆਂ ਕੁ ਨੂੰ ਸਿਰ ਤੇ ਫਟੋਕੀ ਮਾਰਨ ਲਈ ਰੱਖਿਆ ਹੋਇਆ। ਆਉਂਦਾ ਜਾਂਦਾ ਅੰਦਰ ਵੜਦਾ ਬਾਹਰ ਨਿਕਲਦਾ ਫਿਰ ਮੋਢੀ, ਫਿਰ ਇੱਕ ਫਟੋਕੀ ਸਿਰ ਤੇ। ਡਾਇਰੈਕਟ ਨਾ ਲੈਣਾ ਤਾਂ ਦੂਰ ਦੀ ਗੱਲ, ਅਮਰੀਕਾ ਵੀ ਟਰੰਪ ਨੂੰ ਤਾਂ ਅਮਰੀਕਾ ਵੀ ਇਹਨਾਂ ਦੇ ਮੂੰਹੋਂ ਨਹੀਂ ਨਿਕਲਦਾ ਕਿ ਵੀ ਕੀ ਹੈ। ਕਹਿ ਰਿਹਾ ਜੈਸ਼ੰਕਰ, ਸਮ ਕੰਟਰੀਜ਼ ਐਡਵਾਈਸ ਅਦਰਸ ਔਨ ਲੋਕਲ ਕਨਫਲਿਕਟ। ਜੈਸ਼ੰਕਰ ਫਲੈਗਸ ਵੈਸਟਰਨ ਹਿਪੋਕ੍ਰੇਸੀ ਓਵਰ ਆਪਰੇਸ਼ਨ ਸੰਦੂਰ। ਵੈਸਟਰਨ ਹਿਪੋਕ੍ਰੇਸੀ, ਤੁਹਾਡੇ ਤੋਂ ਵੱਡਾ ਹਿਪੋਕ੍ਰੇਟ ਕੌਣ ਹੈ ਪਹਿਲਾਂ ਤਾਂ ਇਹ ਦੱਸੋ ਤੁਸੀਂ। ਝੂਠ ਬੋਲ ਕੇ ਤੁਸੀਂ ਲੋਕਾਂ ਨੂੰ ਭਰਮਾ ਸਕਦੇ ਹੋ, ਝੂਠ ਵਿਕ ਵੀ ਜਾਂਦਾ ਹੈ, ਪਰ ਇਹਦੇ ਸਾਈਡ ਇਫੈਕਟ ਉਦੋਂ ਸ਼ੁਰੂ ਹੁੰਦੇ ਨੇ ਜਦੋਂ ਤੁਸੀਂ ਉਸ ਝੂਠ ਦੇ ਉੱਤੇ ਖੁਦ ਯਕੀਨ ਕਰਨਾ ਸ਼ੁਰੂ ਕਰ ਦਿੰਦੇ, ਫਿਰ ਤੁਹਾਡਾ ਜਲੂਸ ਨਿਕਲਣਾ ਸ਼ੁਰੂ ਹੋ ਜਾਂਦਾ। ਸੋ ਮੋਦੀ ਸੱਚਮੁੱਚ ਹੀ ਸਮਝਣ ਲੱਗ ਗਿਆ ਸੀ ਕਿ ਮੈਂ ਵਰਲਡ ਲੀਡਰ ਹਾਂ, ਭਾਰਤ ਵਿਸ਼ਵ ਗੁਰੂ ਹੈ। ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ, ਜਿਸ ਨੂੰ ਟਰੰਪ ਬਾਰ-ਬਾਰ ਜ਼ਲੀਲ ਕਰ ਰਿਹਾ, ਇੱਕ ਬਿੱਜੂ ਵਾਂਗ ਲੁਕਿਆ ਫਿਰਦਾ ਹੈ। ਸੋ ਵਿਦੇਸ਼ ਮੰਤਰੀ ਅਜੈ ਸ਼ੰਕਰ ਨੇ ਵੀ ਆਪਣੇ ਲਕਸਮਬਰਗ ਦੇ ਦੌਰੇ ਦੌਰਾਨ ਅਵੀਆਂ ਤਵੀਆਂ ਜਿਹੜੀਆਂ ਮਾਰੀਆਂ ਨੇ, ਕੋਈ ਠੋਸ ਗੱਲ ਕਰਨ ਦਾ ਕੋਈ ਹੌਸਲਾ ਨਹੀਂ ਹੈ। ਸੋ ਇਸ ਤੇ ਚੁਟਕੀ ਲੈਂਦਿਆਂ ਕਾਂਗਰਸ ਦਾ ਕਹਿਣਾ ਹੈ ਕਿ ਪਹਿਲਾਂ ਨਮਸਤੇ ਟਰੰਪ, ਫਿਰ ਹੌਡੀ ਮੋਡੀ ਤੇ ਫਿਰ ਡੋਨਲਡ ਬਾਈ ਤੇ ਫਿਰ ਇਹ ਜ਼ਲਾਲ ਤੇ ਅੱਗੋਂ ਕੀ ਹੋਣ ਵਾਲਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਲਗਾਤਾਰਤਾ ਨਾਲ ਅੱਗੇ ਇਹ ਹੁੰਦਾ ਸੀ ਜਿਹਨਾਂ ਜ਼ਮਾਨਿਆਂ 'ਚ ਪ੍ਰੈਜ਼ੀਡੈਂਟ ਬੁਸ਼, ਸੀਨੀਅਰ ਬੁਸ਼ ਜੂਨੀਅਰ ਦਾ ਪਿਓ ਪ੍ਰੈਜ਼ੀਡੈਂਟ ਸੀ ਤੇ ਉਸ ਦਾ ਵਾਈਸ ਪ੍ਰੈਜ਼ੀਡੈਂਟ ਮਿਸਟਰ ਕੁਏਲ ਸੀ। ਔਰ ਕੁਏਲ ਬੜਾ ਫਨੀ ਕਿਸਮ ਦਾ ਬੰਦਾ ਸੀ। ਉਹ ਕਈ ਵਾਰੀ ਉਹਨੂੰ ਪਤਾ ਨਹੀਂ ਸੀ ਲੱਗਦਾ ਵੀ ਉਹਨੇ ਕੀ ਕਹਿਣਾ, ਕਹਿ ਕੁਛ ਦਿੰਦਾ ਸੀ। ਤੇ ਜਿਹੜੇ ਮਿਡ ਨਾਈਟ ਔਰ ਲੇਟ ਨਾਈਟ ਕਾਮੇਡੀ ਸ਼ੋਅ ਹੁੰਦੇ ਨੇ, ਉਹਨਾਂ ਦਾ ਕੰਮ ਬੜਾ ਸੌਖਾ ਸੀ। ਉਹਨਾਂ ਨੂੰ ਕੁਏਲ ਨੇ ਕਿਤੇ ਨਾ ਕਿਤੇ ਕੁਛ ਨਾ ਕੁਛ ਕਿਹਾ ਹੁੰਦਾ ਸੀ ਤੇ ਉਹ ਉਸੇ ਹੀ ਸ਼ਾਮ ਦਾ ਕਰੰਟ ਉਹਨਾਂ ਦਾ ਜੋਕ ਬਣ ਜਾਂਦਾ ਸੀ। ਸੋ ਉਹ ਸ਼ੁਕਰਗੁਜ਼ਾਰ ਹੁੰਦੇ ਸੀ ਕਿ ਵੀ ਕੁਏਲ ਹੈ ਤੇ ਸਾਨੂੰ ਬਹੁਤਾ ਸਰਚ ਨਹੀਂ ਕਰਨਾ ਪੈਂਦਾ, ਇੱਕ ਅੱਧਾ ਜੋਕ ਇਹਦੇ ਨਾਲ ਜੁੜਿਆ ਹੀ ਮਿਲ ਜਾਂਦਾ। ਜੇ ਪ੍ਰੈਜ਼ੀਡੈਂਟ ਟਰੰਪ ਦੀ ਸੈਕੰਡ ਟਰਮ ਦੀ ਗੱਲ ਕਰੀਏ, ਜਨਵਰੀ ਤੋਂ ਜਦੋਂ ਤੋਂ ਸਹੁੰ ਚੁੱਕੀ ਹੈ ਔਰ ਵਾਪਸ ਜਨਵਰੀ ਆ ਗਈ ਹੈ, ਤੇ ਹੁਣ ਤਾਂ ਅਸੀਂ 1 ਸਾਲ ਹੀ ਕਹਿ ਸਕਦੇ ਹਾਂ। ਇਸ 1 ਸਾਲ ਦੇ ਵਿੱਚ ਜੇ ਸਭ ਤੋਂ ਫੇਵਰੇਟ ਟਰੰਪ ਦਾ ਉਹਨੂੰ ਤੁਸੀਂ ਵਿਪਿੰਗ ਬॉय ਕਹੋ, ਜਾਂ ਜਿਵੇਂ ਕਲਾਸਰੂਮਸ ਦੇ ਵਿੱਚ ਵੀ ਜਾਂ ਕਲਾਸਿਸ ਦੇ ਵਿੱਚ ਵੀ ਕੋਈ ਇੱਕ ਅੱਧਾ ਵਿਚਾਰਾ ਹੁੰਦਾ ਸੀ ਜਿਹਨੂੰ ਆਉਂਦੇ ਜਾਂਦੇ, ਜਿਹੜਾ ਵਿਚਾਰਾ ਚੁੱਪਚਾਪ ਬੈਠਾ ਹੁੰਦਾ ਸੀ ਤੇ ਜਾਂਦਾ ਕੋਈ ਉਹਦੇ ਸਿਰ ਤੇ ਪਟੋਕੀ ਮਾਰ ਕੇ ਫਿਰ ਨਿਕਲ ਜਾ। ਉਹ ਇੱਧਰ ਉੱਧਰ ਦੇਖ, ਜਦੋਂ ਇੱਧਰ ਦੇਖਿਆ ਤਾਂ ਦੂਜੇ ਪਾਸੇ ਕੋਈ ਪਟੋਕੀ ਮਾਰ ਦਿੰਦਾ। ਸੋ ਉਹ ਵਿਚਾਰੇ ਉਹੀ ਹੁਣ ਜਦੋਂ ਪਿੱਛੇ ਮੁੜ ਕੇ ਅਸੀਂ ਦੇਖਦੇ ਹਾਂ ਵੀ ਕਿਸ ਕਿਸਮ ਦੀਆਂ ਇਹ ਆਦਤਾਂ ਸੀ, ਲੇਕਿਨ ਇਵੇਂ ਹੁੰਦਾ ਸੀ ਵੀ ਕੋਈ ਜਿਹੜਾ ਹੈ ਉਹਨੂੰ ਜਿਹੜਾ ਮਰਜ਼ੀ ਜੋ ਮਰਜ਼ੀ ਕਹੀ ਜਾਏ। ਸੋ ਇਸ ਵੇਲੇ ਜਿਹੜਾ ਟਰੰਪ ਕੋਈ ਦਿਨ ਐਸਾ ਜਾਣ ਨਹੀਂ ਦਿੰਦਾ ਜਿਸ ਦਿਨ ਉਹਨੇ ਮੋਦੀ ਫਿਰ ਕੁੱਟ ਕੱਟ ਕੇ ਕਹਿੰਦਾ ਨਹੀਂ ਬਈ ਅਸੀਂ ਤਾਂ ਮਜ਼ਾਕ ਕਰ ਰਹੇ, ਮਜ਼ਾਕ। ਤੇ ਟਰੰਪ ਕਹਿੰਦਾ ਮੋਦੀ ਇਜ਼ ਮਾਈ ਫਰੈਂਡ, ਮਾਈ ਗੁੱਡ ਫਰੈਂਡ, ਇਜ਼ ਅ ਗੁੱਡ ਗਾਏ, ਗੁੱਡ ਗਾ ਬਟ। ਸੋ ਇਹ ਇਸ ਲਈ ਸਾਡੇ ਲਈ ਵੀ ਕੰਮ ਕਈ ਵਾਰੀ ਹੁਣ ਰਿਸਰਚ ਦਾ ਸੌਖਾ ਹੋ ਜਾਂਦਾ, ਕਿਉਂਕਿ 1-2 ਸਟੋਰੀਆਂ ਜਿਹੜੀਆਂ ਨੇ ਉਹ ਬਣੀਆਂ ਬਣਾਈਆਂ ਟਰੰਪ ਨੇ ਦੇਣੀਆਂ ਹੁੰਦੀਆਂ, ਤੁਸੀਂ ਕਲਿੱਕ ਕਰਕੇ ਉਹਨਾਂ ਦੇ ਉੱਤੇ ਕਮੈਂਟ। ਔਰ ਮੈਂ ਸਮਝਦਾ ਵੀ ਇਸ ਦੀ ਬਦੌਲਤ ਟਰੰਪ ਨੇ ਬਹੁਤ ਸਾਰੇ ਇੰਡੀਆ ਦੇ ਯੂਟਿਊਬਰ ਜਿਨ੍ਹਾਂ ਦੇ ਘਰਾਂ 'ਚ ਤਵਿਆਂ 'ਤੇ ਰੋਟੀਆਂ ਪੱਕਦੀਆਂ ਪੈਸੇ ਬਣਾਉਂਦੇ ਨੇ, ਕਿਉਂਕਿ ਮੈਂ ਇਹ ਦੇਖ ਰਿਹਾ ਵੀ ਇੰਨੇ ਕੁ ਹੁਣ ਨੇ ਉਹ ਹਰ ਰੋਜ਼ ਮੋਦੀ ਬਾਰੇ ਟਰੰਪ ਨੇ ਕੀ ਕਿਹਾ ਔਰ ਮੋਦੀ ਕਿਉਂ ਨਹੀਂ ਬੋਲਦਾ। ਕਦੇ ਇਹੀ ਮੋਦੀ ਜਿਹੜਾ ਇਹਨੇ ਨਮਸਤੇ ਟਰੰਪ ਕਰਾਉਂਦਿਆਂ ਉਹਨੂੰ ਉੱਥੇ ਆਪਣੇ ਗੁਜਰਾਤ 'ਚ ਲਿਜਾ ਕੇ ਪੂਰੀ ਗੇੜੀ ਲਵਾਈ ਸੀ ਪੂਰੇ ਉਹਦੇ ਸਟੇਡੀਅਮ ਦੀ, ਔਰ ਨਮਸਤੇ ਨਮਸਤੇ ਦੱਸਦਾ ਸੀ ਵੀ ਲੱਖਾਂ ਲੋਕ ਮੇਰੇ
ਜਿਹੜੇ ਨੇ ਭਗਤ ਨੇ। ਔਰ ਉਹੀ ਮੋਦੀ ਜਿਹੜਾ ਸ਼ੀ ਜਿਨਪਿੰਗ ਨੂੰ ਝੂਲਾ ਵੀ ਚਲਾ ਰਿਹਾ ਸੀ ਨਾਲ ਲਿਜਾ ਕੇ। ਫਿਰ ਹਿਊਸਟਨ ਦੇ ਵਿੱਚ ਲੱਖਾਂ ਗੁਜਰਾਤੀ ਔਰ ਦੂਜੇ ਜਿਹੜੇ ਨੇ ਬਈਏ ਇਕੱਠੇ ਕਰਕੇ ਸਰਕਾਰੀ ਜਹਾਜ਼ਾਂ ਨਾਲ ਢੋ ਕੇ ਸੈਨ ਫਰਾਂਸਿਸਕੋ, DC, ਨਿਊਯਾਰਕ, ਨਿਊ ਜਰਸੀ ਖਾਸ ਤੌਰ ਤੇ ਜਿਹੜੀ ਇਹਨਾਂ ਗੁਜਰਾਤੀਆਂ ਦੀ ਹੱਬ ਹੈ, ਤੇ ਉੱਥੇ ਅਬ ਕੀ ਬਾਰ ਟਰੰਪ ਸਰਕਾਰ ਹਾਊਡੀ ਮੋਡੀ। ਔਰ ਇਹ ਮੈਂ ਨਹੀਂ ਕਹਿ ਰਿਹਾ, ਇਹ ਕਾਂਗਰਸ ਹੀ ਕਹਿ ਰਹੀ। ਕਹਿੰਦੇ ਵੀ ਪਹਿਲਾਂ ਨਮਸਤੇ ਟਰੰਪ ਹੋਇਆ, ਫਿਰ ਹਾਊਡੀ ਮੋਡੀ ਹੋਇਆ, ਫਿਰ ਡੋਨਲਡ ਭਾਈ ਹੋਇਆ। ਇਹ ਵੀ ਮੋਦੀ ਨੇ ਇੱਕ ਦੋ ਚ ਕਿਹਾ ਕਿ ਡੋਨਲਡ ਭਾਈ। ਹੁਣ ਉਹ ਭਾਈ ਗੁਜਰਾਤੀ ਇੱਕ ਦੂਜੇ ਦੇ ਲਈ ਇਸਤੇਮਾਲ ਕਰਦੇ ਨੇ ਕਿ ਬਈ ਇਹ ਤਾਂ ਹੁਣ ਹੋ ਗਿਆ ਸਾਡਾ ਜਿਹੜਾ ਬਿਲਕੁਲ ਹੀ ਗੁਜਰਾਤੀ ਬਣ ਗਿਆ। ਉਹ ਕਹਿੰਦੇ ਵੀ ਫਿਰ ਜ਼ਲਾਲਤ, ਹੁਣ ਕੋਈ ਦਿਨ ਐਸਾ ਨਹੀਂ ਹੈ ਜਿੱਦਣ ਇਹ ਜ਼ਲਾਲਤ ਹੁਣ ਵਾਕਈ ਬਿੱਜੂ ਵਰਗਾ ਹੀ ਮੂੰਹ ਇਹਦਾ ਬਣਿਆ ਹੋਇਆ, ਬਿੱਜੂ ਬਣਿਆ ਹੋਇਆ ਹੈ। ਔਰ ਜ਼ਲਾਲਤ ਹੁਣ ਵਟ ਨੈਕਸਟ, ਵੀ ਅੱਗੇ ਗੱਲ ਕਿੱਧਰ ਨੂੰ ਜਾਏਗੀ। ਹੁਣ ਗੱਲ ਵੈਨਜ਼ੂਏਲਾ ਦੇ ਹਵਾਲੇ ਨਾਲ ਸੀ ਔਰ 에ਅਰਫੋਰਸ 1 ਤੇ ਚੜ੍ਹਿਆ ਜਿਹੜਾ ਟਰੰਪ ਹੈ, ਉਸ ਦੇ ਨਾਲ ਸੈਨੇਟਰ ਜਿਹੜੇ ਲਿੰਜ਼ੀ ਗ੍ਰੈਮ ਹੈ, ਜਿਹੜਾ ਆਪਣਾ ਕਮੈਂਟ ਕਰ ਰਿਹਾ ਕਿ ਭਾਈ ਮੈਂ ਦਸੰਬਰ ਮਹੀਨੇ 'ਚ ਮਿਲਿਆ ਮਿਸਟਰ ਕਵਾਤੜਾ ਨੂੰ, ਇੰਡੀਅਨ ਐਂਬੈਸਡਰ। ਕਹਿੰਦਾ ਜਿੰਨੀ ਦੇਰ ਗੱਲ ਕਰਦਾ ਇਹ ਕਹਿੰਦਾ ਰਿਹਾ ਕਿ ਵੀ ਮੇਰਾ ਇਹ ਸਾਡੇ ਟੈਰਿਫ ਕਿਤੇ ਕਿਸੇ ਤਰੀਕੇ ਨਾਲ ਕਟਵਾਓ। ਫਿਰ ਟਰੰਪ ਨੇ ਉਹਦੇ ਤੋਂ ਮਾਈਕ ਫੜ ਲਿਆ, ਮਾਈਕ ਇੰਟਰਪਟ ਕਰਕੇ ਉਹਨੇ ਕਿਹਾ ਕਿ ਵੀ ਮੋਦੀ ਆਇਆ ਸੀ ਪਿੱਛੇ ਮਿਲਣ। ਕਹਿੰਦਾ ਸੀ ਮੈਂ ਸਰ, ਉਹ ਮਿਮਿਕਰੀ ਉਹਨੇ ਕੀਤੀ ਮੋਦੀ ਦੀ। ਫਿਰ ਉਹਨੇ ਕਿਹਾ ਕਿ ਜੀ ਇਹ ਮੈਂ ਹੋਰ ਠੋਕ ਦਿਆਂਗਾ ਜੇ ਟੈਰਿਫ, ਜੇ ਰਸ਼ੀਅਨ ਆਇਲ ਘੱਟ ਨਾ ਕੀਤਾ। ਵੈਸੇ ਮੋਦੀ ਇਜ਼ ਅ ਗੁੱਡ ਮੈਨ, ਗੁੱਡ ਫਰੈਂਡ। ਇਹ ਹੁਣ ਕੱਲ੍ਹ ਦੀ ਗੱਲ ਹੈ। ਹੁਣ ਅੱਜ ਜਦੋਂ ਅਸੀਂ ਆਲਰੇਡੀ ਪ੍ਰੋਗਰਾਮ ਸਾਡਾ ਇਨ ਪ੍ਰੋਗਰੈਸ ਹੈ ਔਰ ਸਾਡੇ ਜਿਹੜੇ ਰਿਸਰਚਰ ਨੇ ਉਹਨਾਂ ਨੇ ਸਾਨੂੰ ਇੱਕ ਸਟੋਰੀ ਥਮਾਈ ਹੈ ਲਿਆ ਕੇ। ਔਰ ਇਹ ਲਿੰਡਜ਼ੀ ਗ੍ਰੈਮ ਜਿਹੜਾ ਇਸ ਦੇ ਮੁੱਦੇ ਦੇ ਉੱਤੇ ਕੰਮ ਕਰ ਰਿਹਾ ਸੀ ਕਿ ਉਹ ਲੈਜਿਸਲੇਸ਼ਨ ਸੈਨੇਟ ਔਰ ਹਾਊਸ ਦੇ ਵਿੱਚ ਲਿਆਂਦਾ ਜਾਏ ਜਿਹੜਾ ਟੋਟਲ ਕੰਟਰੋਲ ਦੇ ਪ੍ਰੈਜ਼ੀਡੈਂਟ ਨੂੰ ਕਿ ਜਿਹੜੇ ਵੀ ਮੁਲਕ ਰਸ਼ੀਅਨ ਆਇਲ ਬਾਏ ਕਰਦੇ ਨੇ, ਖਾਸ ਤੌਰ ਤੇ ਤਿੰਨਾਂ ਦਾ ਨਾਂ ਉਸ ਦੇ ਵਿੱਚ ਵੱਜਦਾ ਹੈ, ਚੀਨ, ਭਾਰਤ ਔਰ ਬ੍ਰਾਜ਼ੀਲ। ਉਹਨਾਂ ਦੇ ਉੱਤੇ ਭਾਵੇਂ ਤੁਸੀਂ 200% ਜਿਹੜੀਆਂ ਨੇ ਉਹ ਟੈਰਿਫ ਲਾ ਦਿਓ। ਔਰ ਇਹ ਲਿੰਡਜ਼ੀ ਗ੍ਰੈਮ ਨੇ ਹੁਣੇ ਹੀ ਇਹ ਟਵੀਟ ਕੀਤਾ, ਆਫਟਰ ਏ ਵੈਰੀ ਪ੍ਰੋਡਕਟਿਵ ਮੀਟਿੰਗ ਟੁਡੇ ਵਿਦ ਪ੍ਰੈਜ਼ੀਡੈਂਟ ਟਰੰਪ ਔਨ ਏ ਵੈਰਾਈਟੀ ਆਫ ਇਸ਼ੂਜ਼, he greenlit the bipartisan Russia sanctions bill that I have been working on for months with Senator Blumenthal and many others। ਕਿ ਮੈਂ ਇਹਨਾਂ ਸੈਨੇਟਰਸ ਔਰ ਬਾਕੀਆਂ ਦੇ ਨਾਲ ਜਿਹੜਾ ਬਾਈਪਾਰਟੀਸਨ ਬਿੱਲ ਦੇ ਉੱਤੇ ਕਈ ਮਹੀਨਿਆਂ ਤੋਂ ਕੰਮ ਕਰ ਰਿਹਾ ਸੀ, ਉਸ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਹਰੀ ਝੰਡੀ ਦੇ ਦਿੱਤੀ ਹੈ। This will be well timed as Ukraine is making concessions for peace and Putin is all talk continuing to kill the innocent। ਉਹਨੇ ਕਿਹਾ ਵੀ ਇਹ ਬਿਲਕੁਲ ਠੀਕ ਟਾਈਮ ਹੈ ਇਸ ਬਿੱਲ ਨੂੰ ਪਾਸ ਕਰਾਉਣ ਦਾ, ਕਿਉਂਕਿ ਜਿਹੜਾ ਯੂਕਰੇਨ ਕੰਸੈਸ਼ਨ ਦੇਣ ਨੂੰ ਤਿਆਰ ਹੈ ਲੇਕਿਨ ਪੁਤਿਨ ਜਿਹੜਾ ਸਿਰਫ ਗੱਲਾਂ ਹੀ ਕਰ ਰਿਹਾ ਹੈ ਔਰ ਬੇਗੁਨਾਹ ਨੂੰ ਲਗਾਤਾਰਤਾ ਨਾਲ ਮਾਰ ਰਿਹਾ, ਹਮਲੇ ਤੇ ਹਮਲਾ ਯੂਕਰੇਨ ਤੇ ਕਰ ਰਿਹਾ। This bill will allow President Trump to punish those countries who buy cheap Russian oil fueling Putin's war machine। ਇਸ ਬਿੱਲ ਦੇ ਪਾਸ ਹੋਣ ਨਾਲ ਪ੍ਰੈਜ਼ੀਡੈਂਟ ਟਰੰਪ ਦੇ ਕੋਲੇ ਪਾਵਰ ਜਾਣਗੀਆਂ ਕਿ ਉਹਨਾਂ ਮੁਲਕਾਂ ਨੂੰ ਉਹ ਸਜ਼ਾ ਦੇਗਾ ਜਿਹੜੇ ਪੁਤਿਨ ਦੀ ਵਾਰ ਮਸ਼ੀਨਰੀ ਨੂੰ ਜਿਉਂਦਾ ਰੱਖ ਰਹੇ ਨੇ ਚੀਪ ਆਇਲ ਬਾਏ ਕਰਕੇ। This bill would give President Trump tremendous leverage against countries like China, India and Brazil to incentivize them to stop buying the cheap Russian oil that provides the financing for Putin's bloodbath against Ukraine। ਹੁਣ ਇਹਨਾਂ ਤਿੰਨਾਂ ਮੁਲਕਾਂ 'ਚ ਭਾਰਤ ਵੀ, ਸਾਡਾ ਮਹਾਨ ਭਾਰਤ, ਵਿਸ਼ਵ ਗੁਰੂ ਵੀ ਸ਼ਾਮਲ ਹੈ। ਉਹਨੇ ਕਿਹਾ ਵੀ ਇਹਦੇ ਨਾਲ ਪ੍ਰੈਜ਼ੀਡੈਂਟ ਟਰੰਪ ਦੇ ਕੋਲ ਲੀਵਰੇਜ ਹੋਏਗੀ ਕਿ ਇਹ ਜਿਹੜਾ ਸਸਤਾ ਰਸ਼ੀਅਨ ਆਇਲ ਖਰੀਦ ਕੇ ਪੁਤਿਨ ਨੂੰ ਪੈਸੇ ਦੇ ਰਹੇ ਨੇ ਔਰ ਉਹ ਬਲੱਡ ਬਾਥ ਕਰ ਰਿਹਾ ਯੂਕਰੇਨ, ਜਿਹਨੂੰ ਰੋਕਿਆ ਜਾਏ। ਆਈ ਲੁੱਕ ਫਾਰਵਰਡ ਟੂ ਏ ਸਟਰੋਂਗ ਬਾਈਪਾਰਟੀਸਨ ਵੋਟ ਹੋਪਫੁਲੀ ਐਜ਼ ਅਰਲੀ ਐਜ਼ ਨੈਕਸਟ ਵੀਕ। ਇਹ ਜਿਹੜਾ ਅਗਲੇ ਹਫਤੇ ਤੱਕ ਹੀ ਉਹਨੇ ਕਿਹਾ ਵੀ ਇਹ ਅਸੀਂ ਪਾਸ ਕਰ ਦੇਣੇ। ਹੁਣ ਇਹ ਹੈ ਹਕੀਕਤ ਕਿ ਅੱਜ ਭਾਰਤ ਕਿਤੇ ਕੋਈ ਟ੍ਰੇਡ ਡੀਲ ਸਾਈਨ ਨਹੀਂ ਹੋਈ, ਭਾਰਤ ਦੇ ਵਿੱਚ ਉਹ ਮਜ਼ਾਕ ਬਣ ਰਿਹਾ ਹੈ ਔਰ ਉਹਦਾ ਗ੍ਰਾਫ ਥੱਲੇ ਨੂੰ ਤਾਂ ਕੀ ਜਾਣਾ ਹੈ। ਓਵਰਆਲ ਹੀ ਲੋਕਾਂ 'ਚ ਇਹ ਹੈ ਕਿ ਵੀ
ਇਹ ਕੁਛ ਹੋਣ ਜਾ ਰਿਹਾ, ਰਜੀਮ ਚੇਂਜ ਹੋ ਸਕਦਾ ਹੈ, ਇਸ ਕਿਸਮ ਦੀ ਹਾਲਾਂ ਮੈਨੂੰ ਲੱਗਦਾ ਵੀ ਇਹ ਟੂ ਫਾਰ ਫੈਚਡ ਹੈ। ਪਰ ਮੋਦੀ ਦੀ ਔਰ ਬੀਜੇਪੀ ਗਵਰਨਮੈਂਟ ਦੀ ਕ੍ਰੈਡੀਬਿਲਿਟੀ ਬਿਲਕੁਲ ਜਿਲਚ ਕਰਕੇ ਰੱਖ ਦਿੱਤੀ ਹੈ। ਹੁਣ ਐਸ ਜੈ ਸ਼ੰਕਰ, ਜਿਹਦੀ ਸ਼ਕਲ ਪਹਿਲਾਂ ਹੀ ਕ੍ਰੋਨਿਕ ਕਨਸਟੀਪੇਸ਼ਨ ਹੋਈ ਹੁੰਦੀ, ਜਿਹਨੂੰ ਪੂਰੀ ਕਬਜ਼ ਹੋਇਆ ਨਾ, ਹੁਣ ਤਾਂ ਉਹਦੀ ਸ਼ਕਲ ਦੇਖੋ, ਕ੍ਰੋਨਿਕ ਕਨਸਟੀਪੇਸ਼ਨ ਦੇ ਨਾਲ ਮੈਨੂੰ ਲੱਗਦਾ ਉਹਦੇ ਢਿੱਡ 'ਚ ਅਲਸਰ ਵੀ ਨੇ। ਉਹਦੀ ਸ਼ਕਲ ਬਿਲਕੁਲ ਹੀ ਜਿਵੇਂ ਪਿੱਛੂ ਤੁਸੀਂ ਉਹ ਨਿੰਬੂ ਨਿਚੋੜ ਕੇ ਸੁੱਟਦੇ ਹੋ, ਔਰ ਬਿਲਕੁਲ ਉਹਦੇ 'ਚ ਕੋਈ ਨਾ ਦਮ ਖਮ ਹੈ ਨਾ ਕੋਈ। ਹੁਣ ਉਹ ਲਗਜ਼ਮਬਰਗ ਦੇ ਦੌਰੇ ਤੇ ਹੈ ਵੀ ਇਹ ਲਗਜ਼ਮਬਰਗ ਕਿਹੜੇ ਮੁਲਕਾਂ 'ਚੋਂ, ਔਰ ਉੱਥੇ ਵੀ ਔਰ ਇਹਨਾਂ ਦੀ ਹਿੰਮਤ ਨਹੀਂ ਪੈ ਰਹੀ। ਦੇਖੋ ਸਬਜੈਕਟ ਤਾਂ ਸਾਰਾ ਫੋਰਨ ਪਾਲਿਸੀ ਦਾ ਹੈ, ਫੋਰਨ ਪਾਲਿਸੀ ਐਸ ਜੈ ਸ਼ੰਕਰ ਹੈਂਡਲ ਕਰਦਾ ਹੈ। ਮੋਦੀ ਨੂੰ ਵਨ ਮੈਨ ਜਿਹੜਾ ਉਹ ਪ੍ਰੋਜੈਕਸ਼ਨ ਰਹੀ ਹੈ, ਮੋਦੀ ਇੱਥੇ ਮੋਦੀ ਉੱਥੇ, ਔਰ ਉਹਨੂੰ ਐਜ਼ ਏ ਵਰਲਡ ਲੀਡਰ ਪ੍ਰੈਜ਼ੈਂਟ ਕਰਨ 'ਚ ਜਿਹੜਾ ਰੋਲ ਅਦਾ ਕੀਤਾ ਇਹਨਾਂ ਸਾਰਿਆਂ ਨੇ। ਅੱਛਾ, ਹੁਣ ਇਸ ਵੇਲੇ ਜਦੋਂ ਕਿ ਗੱਲ ਮੋਦੀ ਦੇ ਹੋਣ ਜਾਂ ਜੇ ਤੁਸੀਂ ਇੱਕ ਮੁਲਕ ਦੇ ਐਂਗਲ ਤੋਂ ਦੇਖੋ, ਬੇਸ਼ੱਕ ਅਸੀਂ ਇੰਡੀਆ ਦਾ ਬੇੜਾ ਗਰਕ ਹੀ ਦੇਖਣਾ ਚਾਹੁੰਦੇ ਹਾਂ ਔਰ ਉਹਦੇ 'ਚੋਂ ਹੀ ਸਾਡਾ ਕੁਝ ਨਿਕਲਣਾ, ਲੇਕਿਨ ਜੇ ਤੁਸੀਂ ਫॉर ਏ ਸੈਕਿੰਡ ਨਿਊਟਰਲ ਹੋ ਕੇ ਦੇਖੋ ਕਿ ਵੀ 1 ਬਿਲੀਅਨ 400 ਮਿਲੀਅਨ ਲੋਕ, ਉਹਨਾਂ ਦਾ ਹੀ ਨੁਮਾਇੰਦਾ ਇਲੈਕਟਿਡ ਆਫੀਸ਼ੀਅਲਸ ਨੇ, ਉਹਨਾਂ ਦਾ ਜੋ ਜਲੂਸ ਕੱਢਿਆ ਜਾ ਰਿਹਾ ਹੈ, ਕਿਉਂ ਨਹੀਂ ਕੋਈ ਬੋਲਦਾ? ਹੁਣ ਪ੍ਰੈਜ਼ੀਡੈਂਟ ਟਰੰਪ ਨੇ ਦੁਨੀਆ ਦੇ ਹੋਰ ਕਿੰਨੇ 193 ਮੁਲਕ ਨੇ, ਕਿੰਨਿਆਂ ਕੁ ਨੂੰ ਸਿਰ ਤੇ ਫਟੋਕੀ ਮਾਰਨ ਲਈ ਰੱਖਿਆ ਹੋਇਆ, ਆਉਂਦਾ ਜਾਂਦਾ ਅੰਦਰ ਵੜਦਾ ਬਾਹਰ ਨਿਕਲਦਾ, ਫਿਰ ਮੋਢੀ, ਫਿਰ ਇੱਕ ਫਟੋਕੀ ਸਿਰ ਤੇ। ਔਰ ਇਸ ਸਾਰੇ ਦੇ ਚੱਲਦੇ ਐਸ ਜੈ ਸ਼ੰਕਰ ਲਗਜ਼ਮਬਰਗ 'ਚ ਖਲੋ ਕੇ ਡਾਇਰੈਕਟ ਨਾਂ ਲੈਣਾ ਤਾਂ ਦੂਰ ਦੀ ਗੱਲ, ਅਮਰੀਕਾ ਵੀ ਟਰੰਪ ਨੂੰ ਤਾਂ ਅਮਰੀਕਾ ਵੀ ਇਹਨਾਂ ਦੇ ਮੂੰਹੋਂ ਨਹੀਂ ਨਿਕਲਦਾ ਕਿ ਵੀ ਕੀ ਹੈ। ਹੁਣ ਉਹਦੇ 'ਚੋਂ ਕਹਿ ਰਿਹਾ ਐਸ ਜੈ ਸ਼ੰਕਰ, some countries advise others on local conflicts. Jaishankar flags Western hypocrisy over Operation Sindoor. Western hypocrisy. ਤੁਹਾਡੇ ਤੋਂ ਵੱਡਾ ਹਿਪੋਕਰੇਟ ਕੌਣ ਹੈ ਪਹਿਲਾਂ ਤਾਂ ਇਹ ਦੱਸੋ ਤੁਸੀਂ। ਲੇਕਿਨ ਉੱਥੇ ਵੀ ਇਹ ਕਹਿ ਰਿਹਾ ਕਿ ਜੀ ਦੇਖੋ ਅਸੀਂ ਜਿਹੜੇ ਨੇ ਸਾਡੇ ਨਾਲ ਕੁਛ ਨੇ ਮੁਲਕ, ਉਹ ਸਾਨੂੰ ਕਹਿੰਦੇ ਸੀ ਆਪਰੇਸ਼ਨ ਸੰਦੂਰ ਵੇਲੇ ਤੁਸੀਂ ਇਹ ਕਰੋ ਤੁਸੀਂ ਉਹ ਨਾ ਕਰੋ, ਪਰ ਉਹ ਆਪਣੀਆਂ ਜਦੋਂ ਉਹਨਾਂ ਦੀਆਂ ਸਮੱਸਿਆਵਾਂ ਹੁੰਦੀਆਂ ਨੇ ਉਹ ਡਿਫਰੈਂਟਲੀ ਹੈਂਡਲ ਕਰਦੀਆਂ ਨੇ। ਇਹ ਆਈ ਡੋਂਟ ਵਾਂਟ ਟੂ ਸੇ ਦੇ ਬਿਕਮ ਮੋਰ ਸੈਲਫਿਸ਼, but they will do things only if it is of direct benefit to them. They will offer you free advice. If something happens, say no, please don't do that. It worries us if that. ਇਹਦੇ 'ਚ ਕੋਈ ਨਾ ਸਿਰ ਹੈ ਨਾ ਮੂੰਹ ਹੈ। ਇਹ ਉਹ ਹੁੰਦਾ ਹੈ ਕਿ ਵੀ ਵਕਤੋਂ ਖੁੰਜੀ ਡੂਮਣੀ ਬੋਲੇ ਆਲ ਪਤਾਲ। ਅੱਜ ਹਾਲਾਤ ਇਹਨਾਂ ਦੇ ਇਹ ਬਣੇ ਹੋਏ ਨੇ। ਔਰ ਵਾਕਿਆ ਹੀ ਜਿਹੜਾ ਕਾਂਗਰਸ ਨੇ ਪੁੱਛਿਆ ਕਿ ਬਈ नमस्ते ट्रंप और हॉडी मॉडी और अब की बार ट्रंप सरकार और डोनाल्ड भाई, तो हुण ये जुत्तियां ही जुत्तियां, जलालत ही जलालत, वट नैक्सट, और कुछ भी नहीं है ये जड़ा इन्हां दा। और हुण जड़ा बिल नैक्सट वीक सैनेटर ने कहा जे वो आ जांदा है, और एवें नहीं ट्रंप ने वो एयरफोर्स जहाज़ से कहा कि बई मोर टैरिफ, के क्योंकि रूस भी किसी कंडे नहीं लग रहा और अमरीका ने वेनेजुएला के मुद्दे ते गलत, ठीक एक अपनी डिबेट होएगी पर कुसकिया तो कोई भी नहीं है। ये सारे दे सामने हुण 2 टैंकर कल फड़े ने अमरीका ने, एक वो सी जिहदे ते रशिया का झंडा लगा होया। सो ट्रंप नाल सहमत होना ना होना ये हर एक दी चॉइस हो सकती है, पर इहदे च कोई शक नहीं है कि इस वेले जिस एग्रैसिव मोड दे विच ਪ੍ਰੈਜ਼ੀਡੈਂਟ ਟਰੰਪ ਨੇ ਅਮਰੀਕਾ ਨੂੰ ਲਿਆ ਕੇ ਖੜਾ ਕੀਤਾ ਹੈ। ਔਰ ਇਹ ਜਿਹੜਾ ਸੈਨੇਟ ਔਰ ਕਾਂਗਰਸ ਬਾਈਪਾਰਟੀਸਨ ਬਿੱਲ ਜਦੋਂ ਪਾਸ ਹੋਇਆ, ਹੁਣ ਫਿਰ ਸਿੱਧਾ ਜਿਹੜਾ ਹੈ ਉਹ ਰਸ਼ੀਆ ਦੇ ਨਾਲ ਵੀ ਜਿਹੜਾ ਹੈ ਉਹ ਟੱਕਰ ਹੋਏਗੀ। ਔਰ ਅਸੀਂ ਸਮਝਦੇ ਹਾਂ ਵੀ ਇਹ ਸਾਰੇ ਦੇ ਵਿੱਚ ਇਹ ਵਿਚਾਰੇ, ਹਾਲਾਂਕਿ ਉਹ ਵਿਚਾਰੇ ਵੀ ਕਾਹਦੇ ਨੇ, ਉਹ ਹੁੰਦਾ ਕਿ ਵੀ ਜਦੋਂ 2 ਸਾਨ ਆਪਸ 'ਚ ਲੜਦੇ ਹੋਣ ਤੇ ਉਹ ਹੁੰਦਾ ਸੀ ਜੀ ਕਿ 2 ਸਾਨਾਂ ਦੇ ਭੇੜ 'ਚ ਨਹੀਂ ਆਉਣਾ ਚਾਹੀਦਾ, ਪਤਾ ਨਹੀਂ ਕਿਹੜਾ ਸਾਨ ਕਿੱਧਰ ਨੂੰ ਜਿਹੜਾ ਸਿੰਘ ਮਾਰ ਦੇ। ਸੋ ਭਾਰਤ ਨੇ ਆਪਣੇ ਵੱਲੋਂ ਚੱਲੇ ਤਾਂ ਅਸੀਂ ਵਿਸ਼ਵ ਗੁਰੂ ਬਣਨ, ਆਪੇ ਹੀ ਬਣਦੇ ਵੀ ਰਹੇ, ਪਿੱਠ ਤੇ ਥਾਪੀ ਵੀ ਦਿੰਦੇ ਰਹੇ, ਪਰ ਹਾਲਾਤ ਅੱਜ ਇਹ ਹੋਏ ਨੇ ਕਿ ਭਾਈ ਵਿਸ਼ਵ ਗੁਰੂ ਤਾਂ ਕੀ ਬਣਨਾ ਸੀ। ਇੱਕ ਮੁਲਕ ਜਿਹੜਾ ਆਪਣੇ ਆਪ ਨੂੰ ਚੌਥੀ ਵੱਡੀ ਇਕੋਨਮੀ ਕਹਿੰਦਾ ਹੈ, ਉਹਦੇ ਪ੍ਰਾਈਮ ਮਿਨਿਸਟਰ ਨੂੰ ਅਮਰੀਕਨ ਪ੍ਰੈਜ਼ੀਡੈਂਟ ਇਵੇਂ ਡੀਲ ਕਰਦਾ ਜਿਵੇਂ ਤੁਸੀਂ ਮੁੰਡੂ ਨੂੰ ਵੀ ਨਹੀਂ ਕਰਦੇ। ਉਹ ਵੀ ਮੁੰਡੂ ਵੀ ਜਿਹੜਾ ਹੈ ਤੁਸੀਂ ਨੌਕਰ ਰੱਖਿਆ ਹੁੰਦਾ, ਉਹ ਵੀ ਤੁਹਾਡੇ ਤੋਂ ਰਿਸਪੈਕਟ ਮੰਗ ਰਿਹਾ ਹੁੰਦਾ। ਪਰ ਅਲਟੀਮੇਟਲੀ ਜਦੋਂ ਤੁਸੀਂ, ਔਰ ਇਹ ਗੱਲ ਮੈਂ ਅਕਸਰ ਕਹਿੰਦਾ ਰਿਹਾ ਵੀ ਹੁੰਦਾ ਇਹ ਹੈ ਵੀ
ਝੂਠ ਬੋਲ ਕੇ ਤੁਸੀਂ ਲੋਕਾਂ ਨੂੰ ਭਰਮਾ ਸਕਦੇ ਹੋ, ਅੱਛਾ ਝੂਠ ਵਿਕ ਵੀ ਜਾਂਦਾ ਹੈ, ਪਰ ਇਹਦੇ ਸਾਈਡ ਇਫੈਕਟ ਉਦੋਂ ਸ਼ੁਰੂ ਹੁੰਦੇ ਨੇ ਜਦੋਂ ਤੁਸੀਂ ਉਸ ਝੂਠ ਦੇ ਉੱਤੇ ਖੁਦ ਯਕੀਨ ਕਰਨਾ ਸ਼ੁਰੂ ਕਰ ਦਿੰਦੇ ਹੋ, ਅੱਛਾ ਫਿਰ ਤੁਹਾਡਾ ਜਲੂਸ ਨਿਕਲਣਾ ਸ਼ੁਰੂ ਹੋ ਜਾਂਦਾ। ਸੋ ਮੋਦੀ ਸੱਚਮੁੱਚ ਹੀ ਸਮਝਣ ਲੱਗ ਗਿਆ ਸੀ ਕਿ ਮੈਂ ਵਰਲਡ ਲੀਡਰ ਹਾਂ, ਭਾਰਤ ਵਿਸ਼ਵ ਗੁਰੂ ਹੈ, ਸਾਡੀ ਇਕਨੋਮੀ, ਔਰ ਐਸ ਜੈਸ਼ੰਕਰ ਇਹ ਕਹਿਣ ਤੇ ਮਜਬੂਰ ਹੋ ਗਿਆ ਸੀ ਕਿ ਅਮਰੀਕਾ ਸਾਨੂੰ ਅਮਰੀਕਾ ਦੀ ਉਨੀ ਲੋੜ ਨਹੀਂ ਹੈ ਜਿੰਨੀ ਅਮਰੀਕਾ ਦੀ ਸਾਨੂੰ ਲੋੜ ਹੈ। ਉਹ ਸਮਝਦੇ ਸੀ ਵੀ ਚਾਈਨਾ ਦੇ ਅਗੇਂਸਟ ਬੁਲ ਵਾਕ ਦੇ ਤੌਰ ਦੇ ਉੱਤੇ ਹੁਣ ਅਸੀਂ ਅਮਰੀਕਾ ਨੂੰ ਪਲੇ ਕਰਾਂਗੇ, ਪਰ ਹੁਣ ਸਾਹਮਣੇ ਇਹ ਗੱਲ ਆ ਗਈ ਕਿ ਕਿਆ ਪਿੱਦੀ ਕਾ ਸ਼ੋਰਬਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨਾ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।